ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਬੰਗਲਾ ਸਾਹਿਬ ਵਾਲੇ, ਜੋ ਆਪ ਜੀ ਨੂੰ ਇਲਾਹੀ ਬਾਣੀ ਰਾਹੀਂ ਨਿਹਾਲ ਕਰ ਰਹੇ ਸਨ। ਕੁਝ ਜ਼ਰੂਰੀ ਬੇਨਤੀਆਂ ਹਨ। ਇੱਕ ਭਾਈ ਸਾਹਿਬ ਭਾਈ ਹੇਤੂ ਚੰਦ ਦਾ ਇੱਕ ਪਰਸ ਗੁੰਮ ਹੋ ਗਿਆ ਹੈ। ਉਹਦੇ ਬੜੇ ਜ਼ਰੂਰੀ ਕਾਗਜ਼ਾਤ ਡਾਕੂਮੈਂਟਸ ਨੇ, ਜੇ ਕਿਸੇ ਨੂੰ ਮਿਲੇ ਉਹ ਕਿਰਪਾ ਕਰਕੇ ਸਟੇਜ 'ਤੇ ਪਹੁੰਚਾਉਣ। ਉਹ ਭਾਈ ਬੜੇ ਪਰੇਸ਼ਾਨ ਨੇ ਔਰ ਕਹਿ ਰਹੇ ਸਨ ਕਿ ਅਗਰ ਕੋਈ ਉਹ ਪਰਸ ਦੇ ਦੇਗਾ ਮੈਨੂੰ ਬੇਸ਼ੱਕ ਡਾਕੂਮੈਂਟਸ ਮਿਲ ਜਾਣ, ਮੈਂ ਉਹਨੂੰ ਨਗਦ ਇਨਾਮ ਵੀ ਦੇਣ ਨੂੰ ਤਿਆਰ ਹਾਂ, ਕਿਉਂਕਿ ਬੜੇ ਜ਼ਰੂਰੀ ਕਾਗਜ਼ਾਤ ਨੇ। ਇੱਕ ਸ਼ਨਾਖਤੀ ਕਾਰਡ ਮਿਲਿਆ ਹੈ ਮਹਿਰੂਮ ਮਲ, ਉਹ ਅਗਰ ਮੇਰੀ ਆਵਾਜ਼ ਸੁਣਦੇ ਹਨ ਕਿਰਪਾ ਕਰਕੇ ਆਪਣਾ ਸ਼ਨਾਖਤੀ ਕਾਰਡ ਇੱਥੋਂ ਪ੍ਰਾਪਤ ਕਰ ਲੈਣ। ਮੈਂ ਹੁਣ ਬੇਨਤੀ ਕਰਾਂਗਾ ਭਾਈ ਕਰਮਜੀਤ ਸਿੰਘ ਜੀ ਹਾਲੈਂਡ ਵਾਲੇ ਇੱਕ ਸ਼ਬਦ ਰਾਹੀਂ ਸੰਗਤਾਂ ਨਿਹਾਲ ਕਰਨਗੇ 5 ਮਿੰਟ ਵਾਸਤੇ। ਇਸ ਦੌਰਾਨ ਜਦੋਂ ਉਹ ਸਟੇਜ 'ਤੇ ਪਹੁੰਚਦੇ ਹਨ ਅਸੀਂ 2-3 ਜਿਹੜੇ ਸਾਡੇ ਵੀਰ ਨੇ ਉਹਨਾਂ ਨੂੰ ਸੁਰਪਾਵ ਦੇਣਾ। ਭਾਈ ਸੁਰਬੀਰ ਸਿੰਘ ਜੀ ਗਜ਼ਨੀ ਵਾਲੇ ਅਗਰ ਇੱਧਰ ਮੌਜੂਦ ਨੇ ਹਨ, ਉਹ ਗੁਰੂ ਘਰ ਦੀ ਬਖਸ਼ਿਸ਼ ਲੈ ਲੈਣ। ਭਾਈ ਸੁਰਬੀਰ ਸਿੰਘ ਜੀ ਮਿਲ ਗਏ। ਭਾਈ ਪਰਮਜੀਤ ਸਿੰਘ ਜੀ ਕਸ਼ਮੀਰੀ ਜਥਾ, ਭਾਈ ਪਰਮਜੀਤ ਸਿੰਘ ਜੀ ਇੱਕ ਸਰੋਪਾ ਹੋ ਰਿਹਾ ਭਾਈ ਸਾਹਿਬ ਜੀ, ਬਸ 1 ਮਿੰਟ। ਭਾਈ ਤਰਬੇਦੀ ਸਿੰਘ ਜੀ ਯੂਕੇ ਵਾਲੇ, ਕਿਉਂਕਿ ਇਹ ਸਰੋਪਿਆਂ ਦਾ ਨਾਲ ਅਸੀਂ ਇਸ ਕਰਕੇ ਕਰ ਰਹੇ ਹਾਂ। ਵੈਸੇ ਸਾਨੂੰ 2 ਘੰਟੇ ਲੱਗਣਗੇ, ਫਿਰ ਸੰਗਤ ਤੰਗ ਪੈ ਜਾਂਦੀ, ਫਿਰ ਸੰਗਤ ਗੁੱਸੇ ਹੁੰਦੀ ਹੈ ਕਿ ਇਹ ਟਾਈਮ ਕੀਰਤਨ ਸੁਣਨਾ ਚਾਹੁੰਦੇ ਨੇ ਲੋਕ। ਅਸੀਂ ਨਾਲ 2-2 3-3 ਸਰੋਪੇ ਦਿੰਦੇ ਰਹਾਂਗੇ ਤਾਂ ਕਿ ਕੀਰਤਨ ਵੀ ਚੱਲਦਾ ਰਹੇ ਔਰ ਕੋਈ ਸੰਗਤ ਜਿਹੜੀ ਹੈ ਉਹ ਤੰਗ ਨਾ ਹੋਵੇ। ਜਿਹੜਾ ਦਰਬਾਰ ਲੱਗਾ ਇਸੇ ਤਰ੍ਹਾਂ ਸਜਿਆ ਰਹੇ। ਨਾਲ ਜਿੱਥੇ ਤੁਹਾਨੂੰ ਗੈਪ ਮਿਲੇਗਾ 2-2 3-3 ਸਰੋਪੇ। ਕਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖੋ ਗਾਮੀ ਆਨੰਦ ਮੰਗਲ ਰਸ ਕਣਾ ਨਵਲ ਨਵ ਤਨ ਨਾਹੂ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ ਨਾਨਕ ਪ੍ਰਿਯਮ ਪੈ ਮੇਰੀ ਆਸ ਪੂਰੀ ਨਾ ਮਿਲੇ ਸੁਆਮੀ ਅਪਰੰਪਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ 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 ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
अल्लाह नूर पाया अवल अल्लाह नूर पाया कुदरत के सब बंदे कुदरत के सब बंदे अवल अल्लाह नूर पाया अवल अल्लाह नूर पाया एक नूर ते सब जग उपजया सब सब जग उपजया एक नूर ते सब जग उपजया सब सब जग उपजया कौन भले को मंदे लोका परम न भूलो पाई ना न भूलो पाई लोका परम न भूलो पाई न भूलो पाई खालक खालक खलक में खालक खलक में खालक पूर रहो सर्व थाई पूर रहो सर्व थाई पूर हो सर्व ठाई अवल अल्लाह नूर पाया अवल अल्लाह नूर पाया कुदरत के सब बंदे कुदरत के सब बंदे अवल अल्लाह नूर पाया अवल अल्लाह नूर पाया माटी एक अनेक बात कर अनेक बात कर साजी साजन हारे ना कछ कोच माटी के पांडे माटी के पांडे ना कछ कोच कुंभार ना कछ पोच कुंभार ना कछ पोच कुंभार अवल अल्लाह नूर पाया
सब में सच्चा एको सोई, एको सोई, जिसका किया सब किछ होई। हुक्म पछाने सो को जाने, तो एको जाने। हुक्म पछाने सो एको जाने, सो एको जाने। बंदा कहिए सोई, अल्लाह अलिख न जाई लखिया, न जाई लखिया। अल्लाह अलिख न जाई लखिया, न जाई लखिया। गुर गुण दीना मीठा, कहे कबीर मेरी शंका नासी, जी शंका नासी। कहे कबीर मेरी शंका नासी, शंका नासी। सर्व निरंजन दीठा, सर्व निरंजन दीठा, सर्व निरंजन दीठा। अवल अल्लाह ਨੂਰ ਉਪਾਇਆ अवल अल्लाह ਨੂਰ ਉਪਾਇਆ कुदरत के सब बंदे, कुदरत के सब बंदे, कुदरत के सब बंदे, कुदरत के सब बंदे। अवल अल्लाह ਨੂਰ ਉਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਕਰਮਜੀਤ ਸਿੰਘ ਜੀ ਹੋਰਾਂ ਦਾ। ਹੁਣ ਮੈਂ ਬੇਨਤੀ ਕਰਾਂਗਾ ਬੀਬੀ ਹਰਜਿੰਦਰ ਕੌਰ, ਜਸਵਿੰਦਰ ਸਿੰਘ ਜਿਹੜੇ ਕਿ ਯੂਕੇ ਤੋਂ ਆਏ ਹਨ, ਮੈਂ ਬੇਨਤੀ ਕਰਾਂਗਾ ਕਿ ਸਮਾਂ ਬਹੁਤ ਘੱਟ ਹੈ। ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰਾ ਠੀਕ 12 ਵਜੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਸੋ ਬੇਨਤੀ ਹੈ ਰਾਗੀ ਜਥਿਆਂ ਦੇ ਚਰਨਾਂ ਵਿੱਚ ਕਿ ਚੂੰਕਿ ਹਾਜ਼ਰੀ ਸਾਰਿਆਂ ਨੇ ਲਾਣੀ ਹੈ, ਸੋ ਜਿੰਨਾ ਸਮਾਂ ਦਿੱਤਾ ਜਾਂਦਾ ਹੈ ਕੇਵਲ 5 ਤੋਂ 7 ਮਿੰਟਾਂ ਰਾਹੀਂ ਮੈਂ ਬੇਨਤੀ ਕਰਾਂਗਾ ਹਰਜਿੰਦਰ ਕੌਰ ਅਤੇ ਤਿੰਨਾਂ ਦੇ ਰਾਗੀ ਜਥੇ ਨੂੰ ਕਿ ਉਹ ਆਪਣਾ ਕੀਰਤਨ ਸਮਾਪਤ ਕਰਨ। ਔਰ ਜਿਨ੍ਹਾਂ ਵੀਰਾਂ ਨੇ, ਜਿਹੜੀਆਂ ਭੈਣਾਂ ਨੇ ਇੱਥੇ ਸਟੇਜ 'ਤੇ ਆਪਣੇ ਨਾਮ ਲਿਖਵਾ ਰਹੇ ਹਨ, ਪਰ ਸਟੇਜ ਵੱਲੋਂ ਆਪਾਂ ਸਾਰੇ ਮਾਫੀ ਦੇ ਜਾਚਕ ਹਾਂ
क्योंकि समा ਕੰਪਲੀਟ ਹੋ ਚੁੱਕਿਆ ਹੈ ਔਰ ਆਪਾਂ ਨੇ ਨਾਲ ਨਾਲ ਕੀਰਤਨ ਜਿਨ੍ਹਾਂ ਦਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਆਪਾਂ ਉਹਨਾਂ ਨੂੰ ਅੱਗੇ ਟੋਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹਿ ਪਠਾਇਆ, ਗੁਰ ਨਾਨਕ ਜਗ ਮਾਹਿ ਪਠਾਇਆ, ਨਾਨਕ ਆਇਆ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਚਰਨ ਤੋਏ ਰਹਿ ਰਾਸ ਕਾਰ, ਚਰਨ ਰਹਿ ਰਾਸ ਕਾਰ, ਚਰਨਾਂ ਮਿਤ ਸਿੱਖਾ ਪਿਲਾਇਆ, ਚਰਨਾਂ ਮਿਤ ਸਿੱਖਾ ਪਿਲਾਇਆ, ਨਾਨਕ ਆਇਆ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਜੁਗ ਅੰਦਰ ਏਕ ਦਿਖਾਇਆ, ਕਲ ਜੁਗ ਅੰਦਰ ਏਕ ਨਾਨਕ ਆਇਆ ਗੁਰ ਨਾਨਕ ਆਇਆ, ਨਾਨਕ ਆਇਆ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਰਾਣਾ ਰੰਗ ਬਰਾਬਰੀ,
ਪਾਪੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਨਾਨਕ ਆਇਆ ਗੁਰ ਨਾਨਕ ਆਇਆ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਨਾਨਕ ਆਇਆ ਗੁਰ ਨਾਨਕ ਆਇਆ ਨਾਨਕ ਆਇਆ ਗੁਰ ਨਾਨਕ ਆ ਗੁਰ ਨਾਨਕ ਆਇ ਗੁਰ ਨਾਨਕ ਆਇ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਬਹੁਤ ਬਹੁਤ ਧੰਨਵਾਦ ਬੀਬੀ ਹਰਜਿੰਦਰ ਕੌਰ ਜੀ ਤੇ ਜਸਵਿੰਦਰ ਸਿੰਘ ਜੀ ਦਾ। ਹੁਣ ਅਸੀਂ ਬੇਨਤੀ ਕਰਾਂਗੇ ਬੀਬੀ ਦਵਿੰਦਰ ਕੌਰ ਜੀ ਨੂੰ ਕਿ ਉਹ ਕੇਵਲ ਆ ਕੇ 5 ਮਿੰਟ ਦੇ ਸਪੀਚ ਵਾਸਤੇ ਸਟੇਜ ਤੇ ਆ ਕੇ ਲੋਕਾਂ ਦੇ ਸ਼ਰਧਾਲੂ ਕਰੇ। ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਨੀ ਦੇਰ ਸਟੇਜ ਦੇ ਉੱਤੇ ਇੰਤਜ਼ਾਰ ਕਰਨ ਔਰ ਸੰਗਤਾਂ ਨੂੰ ਕੇਵਲ 10 ਮਿੰਟ ਰਾਹੀਂ ਨਿਹਾਲ ਕਰਨ। कोई बोले राम राम, कोई खुदाए, कोई सिवे गुसैया, कोई अल्लाहे। अव्वल अल्लाह नूर उपाया, कुदरत के सब बंदे, एक नूर ते सब जग उपजिया, कौन पले को मंदे। साहिब श्री गुरु नानक देव जी दे पवित्र धरती श्री ननकाना साहिब ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਦੁਹਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं समूचे सिख जगत नू साहिब श्री गुरु नानक देव जी दे 550वें प्रकाश दिहाड़ी दी अते करतारपुर कॉम्पलैक्स अते कॉरीडोर दी लख लख वधाई देंदे हां। ਅਤੇ ਨਾਲ ਹੀ ਪਾਕਿਸਤਾਨ ਗਵਰਨਮੈਂਟ ਦਾ ਅਤੇ ਅਫਵਾਜ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਰੋਮ ਰੋਮ ਧੰਨਵਾਦੀ ਹਾਂ, ਜਿਨ੍ਹਾਂ ਨੇ ਸਿੱਖ ਕੌਮ ਨੂੰ ਇਨ੍ਹਾਂ ਅਨਮੋਲ ਤੋਹਫਾ ਦੇ ਦਿੱਤਾ ਜੋ ਕਿ ਤਾਰੀਖ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਪਹਿਲੇ ਹੁਕਮਰਾਨ ਹਨ ਜਿਨ੍ਹਾਂ ਨੇ ਪਹਿਲੀ ਵਾਰ ਮਾਈਨੋਰਿਟੀਜ਼ ਦੇ ਵਾਸਤੇ ਇੰਨੇ ਵੱਡੇ ਪੱਧਰ ਤੇ ਕੰਮ ਕੀਤੇ ਹਨ। ਸਿੱਖ ਕੌਮ ਤਿਨਾਂ ਦਾ ਰੋਮ ਰੋਮ ਧੰਨਵਾਦੀ ਹੈ। मैं अपने विचार की शुरुआत पाक सरजमीन तो करांगी। पाकिस्तान की धरती साढ़े वास्ते खास अते मुकद्दस भी है क्योंकि जिस गुरु साहिब का प्रकाश दिहाड़ा असी मना रहे हाँ उस दा प्रकाश पाकिस्तान की धरती ते ही होया सी। साहिब श्री गुरु नानक देव जी का प्रकाश साबका रायपुर की तलवंडी विच होया सी जिसका मौजूदा नाम श्री ननकाना साहिब रखा गया है अते इसी पाक सरजमीन दे उत्ते जिला नारोवाल करतारपुर विखे ज्योति जोत समाए सन। पवन में पवन समाया, ज्योति में ज्योत रल जाया। एक छोटी जी मिसाल देनी चाहनी हाँ जी, कोई पानी समुद्र विचों कट के अते वापस समुद्र विच डोल दिता जावे कि उस पानी नू फिर कोई अलग कर सकता है? नहीं ना। श्री गुरु नानक देव जी महाराज इसी तरह परमात्मा वाहिगुरु दी जोत सी।
अल्लाह ते परमात्मा दा नूर सी अते जोत जोत विच समा गई। वाहिगुरु दा नूर वाहिगुरु दे नूर विच रल गया। गुरु नानक देव जी महाराज रब दे कर तो आए अते रब दे कर वापस चले गए। इसी वास्ते पाक सरजमीन साढ़े वास्ते खास अते मुकद्दस है, क्योंकि सिख धर्म की शुरुआत पाकिस्तान दे धरती तो होया सी। अगर पूछा जाए कि गुरु नानक देव जी इस संसार ते क्यों आए सन, बाणी विच फरमान है, सुनी पुकार दा तार प्रभ गुरु नानक जगमाहे पटाया। जदों धरती माता ने पुकार की, उस अकाल पुरख प्रभु परमात्मा नु रब नु पुकार की। पुकार की पुकार ए वाहिगुरु प्रभु परमात्मा, इस धरती दे उत्ते पाप जुल्म ज्यादती झूठ फरेब बेईमानी वध गई है। इस नू रोकण वास्ते कोई मसीहा भेजो। जदों यह पुकार परमात्मा ने सुनी, फिर परमात्मा ने वाहिगुरु ने इस धरती होते इस कायनात दे उत्ते मेहर कीती, कृपा कीती, रहम कीता। इस दुनिया अते खास करके इस धरती नू रहम दी निगाह नाल वेखिया अते गुरु नानक देव जी दे रूप विच आप आके इस धरती नू नदरी नदर निहाल कर दिता। सतगुरु नानक प्रगटिया मिट्टी तुंद जग चानन होवा, जो कर सूरज निकलिया तारे छपे अंधेर पलोवा। सतगुरु नानक जी का प्रकाश जदों होया ता संसार विच जो पाप हनेरी धुंध सी वो खत्म हो गई अते नाम बाणी का प्रकाश होया, रोशनी हो गई, पाप दी हनेरी खत्म हुई अते सतगुरु नानक देव जी ने परमात्मा दी सिफत सलाह शुरू की अते लोकां नू उपदेश दिता, लोकां नू रब दी पहचान कराई अते सच बोलना ते पूरा तोलना सिखाया। वली कंदारी वर्गी वलिया दा हंकार तोड़ दिता, सज्जन ठग वर्गी ठगा नू सीधा रास्ता दिखाया। गुरु प्यारी साध संगत जी, मैं एक शब्द वरतिया सी अपने विचारां च, प्रकाश। कई मेरे वीर कह देंदे हन कि गुरु नानक देव जी दा जन्मदिन। मेरे वीरों, गुरु दा जन्म नहीं होंदा, क्योंकि जिसदा जन्म होंदा है उसदा मरण भी होंदा है और एक दिन खत्म हो जाता है। मेरे गुरु दा प्रकाश होया है, अवतार होया है, जन्म नहीं। अते जिसदा प्रकाश हो जाता है वो अमर हो जाता है। मेरा सतगुरु नानक साहिब श्री गुरु ग्रंथ साहिब जी महाराज विच मौजूद है। समा सीमित होने कारण मैं अपने विचारों को ज्यादा लम्बा ना कर दिया होया फुला चुका दी खेमा दे असीस फतेह बुलाओ। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। कल तारन गुरु नानक आया, कल तारन गुरु नानक आया, कल तारन गुरु नानक आया, कल तारन गुरु नानक आया। सुनी पुकार दातार प्रभु, सुनी पुकार दातार प्रभु। गुरु नानक जग माहि पठाया, कल तारन गुरु नानक
चरण होए रास कार चरण तोए रास कार चरणामृत सिखा पिलाया चरणामृत सिखा पिलाया कल तारन गुरु नानक आया कल तारन गुरु नानक पार ब्रह्म पूरन ब्रह्म पार ब्रह्म पूरन ब्रह्म कल जुग अंदर एक दिखाया कल जुग अंदर एक दिखाया कल तारन गुरु नानक आया कल तारन गुरु नानक आया सुनी पुकार दातार प्रभ सुनी पुकार दातार प्रभ गुरु नानक जग माहि पठाया कल तारन गुरु नानक कल तारन गुरु नानक आया चारे पैर धर्म ले चारे पैर धर्म चार वरन एक वरन कराया चार वरन एक वरन कराया राना रंग बराबरी राना रंग बराबरी पैरी पवना जग सतनाम पल मंत्र सुनाया सतनाम पढ़ मंत्र सुनाया कल तारन गुरु नानक आया कल तारन गुरु नानक सुनी पुकार दातार प्रभ सुनी पुकार
ਜਗ ਮਾਹਿ ਪਠਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਕਲ ਤਾਰਨ ਗੁਰ ਕਲ ਤਾਰਨ ਗੁਰ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਬੰਗਲਾ ਸਾਹਿਬ ਵਾਲੇ ਜੋ ਆਪ ਜੀ ਦੇ ਨਾਲ 10 ਮਿੰਟਾਂ ਵਾਸਤੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ। ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਥੋੜਾ ਸਮੇਂ ਦਾ ਖਿਆਲ ਰੱਖਣ। ਗਿਆਨੀ ਗੁਰਪ੍ਰੀਤ ਸਿੰਘ ਜੀ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ ਜੀ। एक ज़रूरी बेनती है, एक छोटा बच्चा मिलिया है अपने पिता का नाम हरीश दसदा है रानीपुर का। वो साढ़े कोल इत्थे है जे उन्होंने माता पिता मेरी आवाज़ सुनते हैं। एक छोटा बच्चा जो सानू मिलिया है वो हरीश अपने पिता का नाम दसते ने रानीपुर दे। जो मेरी आवाज़ सुनते हैं कृपा करके अपने बच्चे को लै जान जी। वाहिगुरु जी एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद आप मुक्त मुक्त कर संसार नानक तिस जन को सदा नमस्कार जुग जुग अटल दसां पातशाहियां दी परतख जोत साहिब श्री गुरु ग्रंथ साहिब महाराज सच्चे पातशाह जियां दी पावन गोद विच सुभाए मान गुरु प्यारी गुरु सवारी साध संगत जी वडभागी हो। जाहर पीर जगत गुर बाबा धन नानक तेरी वड्डी कमाई कल तारन गुरु नानक आया। ऐसियां सच्चियां अजमतां दे मालक साहिब श्री गुरु नानक देव महाराज जियां दे पावन पवित्र प्रकाश अस्थान गुरुद्वारा श्री ननकाना साहिब धन गुरु नानक देव महाराज जियां दे 550 साला प्रकाश पुरब मनाउण वास्ते सतगुरां दे दर ते आप सब हाजिर होए हो। सतगुरु जी कृपा करन आप संगतां दी भावना आप जी दा अकीदा दर ते प्रवान करन। आओ सब तो पहला साहिब कमाल श्री गुरु गोबिंद सिंह महाराज जी वालों बख्शी हुई फतेह दी सांझ करिए। वाहिगुरु जी का खालसा वाहिगुरु जी की फतेह। जिन्ना खालसा जिन्ने चाह नाल सतगुरां दे हजूर सजिया भाई उन्ने चाह दे नाल पातशाह जी दी फतेह दी आवाज़ बुलंद नहीं हुई। सतगुरु जी कृपा करन साडे अंदर ये चाह पैदा करन आपां विचार ते आउणा करिए क्योंकि समा बड़ा सीमित है। बाणी विच सानू बार बार समझाया भूले मार्ग जिन्हें बताया ऐसा गुर वडभागी पाया। साडे वड्डे भाग हन जिस पातशाह महाराज जी ने
ਸਾਨੂੰ ਭੁੱਲਿਆ ਹੋਇਆਂ ਨੂੰ ਸਿੱਧੇ ਮਾਰਗ ਪਾਇਆ, ਜੋ ਕਿ ਅਸੀਂ ਸੰਸਾਰ ਦੀ ਅਸਥਿਰਤਾ ਵਿੱਚ, ਸੰਸਾਰ ਦੀ ਊਚ ਨੀਚਤਾ ਵਿੱਚ, ਫਿਰਕਾ ਪ੍ਰਸਤੀ ਵਿੱਚ, ਵਰਨ ਵੰਡ ਵਿੱਚ ਵੰਡ ਚੁੱਕੇ ਸੀ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਕੀਤਾ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਐਸੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ। ਜਦੋਂ ਆਪਾਂ ਬਾਣੀ ਵਿੱਚੋਂ ਪਾਤਸ਼ਾਹ ਬਾਰੇ ਬਚਨ ਪੜਾਂਗੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਦੀ ਵਡਿਆਈ ਕੀ ਹੈ ਕਿ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ। ਵਾਰ ਜਿਸ ਪਾਤਸ਼ਾਹ ਮਹਾਰਾਜ ਜੀ ਨੇ ਸਧਾਰਨ ਮਨੁੱਖਾਂ ਨੂੰ ਮਾਣ ਦੇ ਕੇ ਉਹਨਾਂ ਦੇ ਹੱਥੋਂ ਇੰਨੇ ਵੱਡੇ ਧਰਮ ਦੇ ਕਾਰਜ, ਮਨੁੱਖਤਾ ਦੀ ਭਲਾਈ ਦੇ ਕਾਰਜ ਕਰਵਾ ਦਿੰਦਾ ਹੈ, ਐਸੇ ਗੁਰੂ ਨੂੰ ਭਾਈ ਸਾਡੀ ਸਦਾ ਨਮਸਕਾਰ ਹੈ। ਭਾਈ ਗੁਰਦਾਸ ਜੀ ਆਖਦੇ, ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ। ਮੇਰੀ ਨਮਸਕਾਰ ਉਸ ਪਾਤਸ਼ਾਹ ਮਹਾਰਾਜ ਜੀ ਨੂੰ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੈ, ਜਿਸ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਦੇ ਭਲੇ ਵਾਸਤੇ ਸਤਿਨਾਮ ਦਾ ਮੰਤਰ, ਪਰਮੇਸ਼ਰ ਦੇ ਇਹ ਹੋਂਦ ਦਾ ਮੰਤਰ, ਜਿਹੜਾ ਮੂਲ ਮੰਤਰ ਗੁਰ ਮੰਤਰ ਸਾਡੀ ਝੋਲੀ ਵਿੱਚ ਪਾਇਆ। ਜਿੱਥੇ ਆਪਾਂ ਸਤਿਗੁਰਾਂ ਦੇ ਦਰ ਤੇ ਆ ਕੇ ਇਹ ਮਹਾਨ ਪ੍ਰਕਾਸ਼ ਦੀਆਂ ਖੁਸ਼ੀਆਂ ਮਾਣ ਰਹੇ ਹਾਂ, ਉੱਥੇ ਹੀ ਭਾਈ ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਉਹ ਪਾਵਨ ਪਵਿੱਤਰ ਅਸਥਾਨ, ਜਿਸ ਅਸਥਾਨ ਤੇ ਬੈਠ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਅੰਤ ਬਾਣੀ ਉਚਾਰਨ ਕੀਤੀ। ਇਤਿਹਾਸ ਵਿੱਚ ਜ਼ਿਕਰ ਹੈ ਕਿ ਜਪਜੀ ਸਾਹਿਬ ਦਾ ਪਾਠ ਵੀ ਸਤਿਗੁਰਾਂ ਨੇ ਸੰਪੂਰਨ ਕਰਤਾਰਪੁਰ ਦੀ ਧਰਤੀ ਤੇ ਆ ਕੇ ਕੀਤਾ। ਇਸੇ ਧਰਤੀ ਤੇ ਸਤਿਗੁਰਾਂ ਨੇ ਸਾਨੂੰ 3 ਸਿਧਾਂਤ ਦ੍ਰਿੜ ਕਰਾਏ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ 3 ਸੁਨਹਿਰੀ ਅਸੂਲ ਜਿਹੜੇ ਸਨ, ਸੱਚੇ ਪਾਤਸ਼ਾਹ ਨੇ ਸਾਨੂੰ ਕਰਤਾਰਪੁਰ ਦੀ ਧਰਤੀ ਤੇ ਦ੍ਰਿੜ ਕਰਾਏ। ਇਹੀ ਬਸ ਨਹੀਂ, ਇਸ ਧਰਤੀ ਤੇ ਬੈਠ ਕੇ ਪਾਤਸ਼ਾਹ ਮਹਾਰਾਜ ਜੀ ਨੇ ਲੰਬਾ ਸਮਾਂ 18 ਸਾਲ ਦੇ ਕਰੀਬ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਦੋਂ ਆਪਾਂ ਇਹ ਬਚਨ ਪੜ੍ਹਦੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਤੇ ਭਾਈ ਥਾਂ ਸੁਹਾਵਣਾ ਹੈ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਪਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਦੇਸ਼ ਵੀ ਧਨਤਾ ਦੇ ਯੋਗ ਹੈ, ਉਹ ਦੇਸ਼ ਦੇ ਲੋਕ ਵੀ ਸਾਡੇ ਵਾਸਤੇ ਸਤਿਕਾਰਯੋਗ ਨੇ, ਜਿਸ ਧਰਤੀ ਤੇ ਸਾਡੇ ਪਾਤਸ਼ਾਹ ਨੇ ਆ ਕਰਕੇ ਪੂਰੇ ਸੰਸਾਰ ਦੇ ਭਲੇ ਵਾਸਤੇ ਉਦਾਸੀਆਂ ਕੀਤੀਆਂ, ਪ੍ਰਚਾਰਕ ਦੌਰੇ ਕੀਤੇ। ਐਸੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਪੁਰਬ ਮਨਾ ਰਹੇ ਹਾਂ। ਦਾਸ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ। ਧੰਨਵਾਦੀ ਹੈ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਵਿੱਚ ਕੁਝ ਮਿੰਟਾਂ ਵਾਸਤੇ ਵਿਚਾਰ ਕਰਨ ਦਾ ਸੁਭਾਗ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੰਗਲਾ ਸਾਹਿਬ ਵਾਲੇ, ਤਿਨਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਾਂਗਾ ਛੋਟਾ ਕਾਕਾ ਓਂਕਾਰ ਸਿੰਘ ਜੀ ਕਿ ਉਹ ਸਟੇਜ ਤੇ ਆ ਕੇ 2 ਮਿੰਟਾਂ ਵਾਸਤੇ ਸੰਗਤਾਂ ਨੂੰ ਆਪਣੇ ਵਿਚਾਰ ਰਾਹੀਂ ਸਾਂਝੇ ਕਰਨ ਜੀ। ਕਾਕਾ ਓਂਕਾਰ ਸਿੰਘ ਜੀ। गुरु रूप प्यारी सात संगत जी, दशमेश पिता जी दी बख्शी होई
ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਜੀ ਦੇ 550ਵੇਂ ਸਾਲਾਂ ਦੀ ਲੱਖਾਂ ਤੇ ਕਰੋੜਾਂ ਵਾਰ ਵਧਾਈ ਦਿੰਦਾ ਹਾਂ। ਬੋਲੇ ਸੋ ਨਿਹਾਲ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਖੰਡਾਂ ਅਤੇ ਅੰਧ ਵਿਸ਼ਵਾਸਾਂ ਵਿੱਚ ਜੁੜੇ ਹੋਏ ਸੰਸਾਰਾਂ ਨੂੰ ਸੱਚੇ ਜੀਵਨ ਜਿਉਣ ਵਾਸਤੇ ਸੱਚ ਦੀ ਬਾਣੀ ਅਤੇ ਸਦਾ ਚਾਨਣ ਜਿਉਣ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਸਨ 1469 ਨੂੰ ਹੋਇਆ ਸੀ। ਉਹਨਾਂ ਦਾ ਹੋਇਆ ਸੀ। ਇਹ ਸਨ ਛੋਟਾ ਕਾਕਾ ਸਰਦਾਰ ਓਂਕਾਰ ਸਿੰਘ ਜੀ। ਅਸੀਂ ਤਿੰਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਰਫਰਾਜ਼ ਜੀ ਨੂੰ ਲਾਹੌਰ ਵਾਲੇ ਕਿ ਉਹ 5 ਮਿੰਟਾਂ ਵਿੱਚ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਭਾਈ ਸਰਫਰਾਜ਼ ਜੀ। ਭਾਈ ਸਰਫਰਾਜ਼ ਜੀ ਆਪਣੇ ਵਿਚਾਰ ਸਾਂਝੇ ਕਰਨ ਸੰਗਤਾਂ ਨਾਲ। ਅਗਰ ਸਰਫਰਾਜ਼ ਜੀ ਸੰਗਤਾਂ ਵਿੱਚ ਮੌਜੂਦ ਨਹੀਂ ਹਨ ਤੇ ਮੈਂ ਬੀਬੀ ਸਤਵੰਦ ਕੌਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਸਰਫਰਾਜ਼ ਜੀ ਸਟੇਜ ਤੇ ਆ ਗਏ ਨੇ। ਤਿੰਨਾਂ ਚਰਨਾਂ ਵਿਖੇ ਬੇਨਤੀ ਹੈ ਕਿ ਇਹ ਸ਼ਬਦ ਰਾਈ ਸੰਗਤਾਂ ਨੂੰ ਨਿਹਾਲ ਕਰਨ। 5 ਮਿੰਟਾਂ ਵਿੱਚ ਸਮਾਪਤੀ ਕਰਨ ਜੀ। ਸਾਧ ਸੰਗਤ ਜੀ, ਅਸੀਂ ਭਾਈ ਮਰਦਾਨਾ ਜੀ ਦੀ ਅੰਸ ਬੰਸ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਦੇ ਨਾਲ ਤੁਹਾਨੂੰ ਭਾਈ ਮਰਦਾਨਾ ਜੀ ਵੱਲੋਂ 550 ਗੁਰਪੁਰਬ ਦੀ ਬੜੀ ਵਧਾਈ ਹੋਵੇ। ਇਹ ਭਾਈ ਲਾਲ ਜੀ ਦਾ ਜੱਥਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਸ਼ਬਦ ਤੁਹਾਨੂੰ ਸੁਣਾਵਾਂਗੇ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, 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 ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, 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 ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸੁਣੀ ਅਰਦਾਸ ਸੁਆਮੀ ਮੇਰੇ, ਸੁਣੀ ਅਰਦਾਸ ਸੁਆਮੀ ਮੇਰੇ, ਸਗਲ ਕਲਾ ਬਨ ਆਈ, ਸਗਲ ਕਲਾ ਬਨ ਆਈ। ਪ੍ਰਗਟ ਪਏ ਸਖੀ ਸਗਲੇ ਜੁਗ ਅੰਦਰ, ਪ੍ਰਗਟ ਪਏ ਸਗਲੇ ਜੁਗ ਅੰਦਰ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ। ਕਲ ਜੁਗ ਅੰਦਰ ਜੋਤ ਜਗਾਈ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿਟ ਤੁਮ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਜੋ ਕਰ ਸੂਰਜ ਨਿਕਲਿਆ, ਜੋ ਰੇ ਛਪੇ ਅੰਧੇਰ ਪਲੋਆ, ਤਾਰੇ ਛਪੇ ਅੰਧੇਰ ਪਲੋਆ। ਧੁੰਦ ਜਗ ਚਾਨਣ ਹੋਆ, ਮਿਟੀ 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 ਧੁੰਦ ਜਗ ਚਾਨਣ ਹੋਵਾ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਬੁਕੇ ਮਿਰਗਾਵਲੀ ਸੰਨੀ ਜਾਏ, ਨ ਤੀਰ ਤਰੋਵਾ ਪੰਨੀ ਜਾਏ, ਨ ਤੀਰ ਤਰੋਵਾ। ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ। ਪੂਜਾ ਆਸਨ ਥਾਪਨ ਸੋਆ, ਪੂਜਾ ਆਸਨ ਥਾਪਨ ਸੋਆ। ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ। ਸੋਈ ਸੁਹਾਵਾ ਥਾਨ, ਸੋਈ ਸੁਹਾਵਾ ਥਾਨ। ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ। ਗੁਜਰਾ ਲੱਦ ਮਲਾਲ, ਗੁਜਰਾ ਲੱਦ ਮਲਾਲ। ਮਥੇ ਹੀ ਪ੍ਰਗਟ ਥੀਆ, ਮਥੇ ਹੀ ਪ੍ਰਗਟ ਥੀਆ। ਸੋਈ ਸੁਹਾਵਾ ਥਾਨ, ਸੋਈ ਸੁਹਾਵਾ ਥਾਨ। ਜਿੱਥੇ ਨਾਨਕ ਜੀ ਤੂੰ ਉਠਿਆ, ਜਿੱਥੇ ਪ੍ਰਿਯ ਨਾਨਕ ਜੀ ਤੂੰ ਉਠਿਆ। ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ। ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਸਿੰਘ ਅਸਲ
जगत दे सिजनक मते जे को नानक मते जे को घर अंदर करम सा होवे कीर्तन सदा वसोवा होवे कीर्तन उपदेश दियो हर नाम छड़ावे उपदेश दियो हर नाम छड़ावे तन तन गुरु नानक तन तन गुरु नानक तन तन गुरु नानक तन तन गुरु नानक जन केरा जन केरा जन केरा जन केरा जित मिले चूके सब सोस संतापे जित मिले चूके सब सोस संतापे तन तन गुरु नानक तन तन गुरु नानक तन गुरु नानक तन तन गुरु नानक तन तन गुरु नानक तन तन गुरु नानक सतगुरा तुमरे गुण क्या कहाँ मेरे सतगुरा जब गुर बोले तब बिस्म हो जाए जब गुर बोले तब बिस्म हो जाए जब गुर बोले तब बिस्म हो जाए जब गुर बोले तब हो जाए तुमरे गुण क्या कहा मेरे सतगुरा तुमरे गुण क्या कहा मेरे सतगुरा जब गुर बोले तब बिस्म हो जाए जब गुर बोले तब बिस्म हो जाए हम जैसे अपराधी कोई राखे हम जैसे अपराधी अवर कोई जैसे हम सतगुर रख लिए छड़ाए जैसे हम सतगुर रख लिए छड़ाए तू गुर पिता तू है गुर माता तू गुर पिता
ਬੰਦਪ ਸਖਾ ਸਖਾਏ। ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਹੈ ਗੁਰ ਮਾਤਾ। ਸਾਧ ਸੰਗਤ ਜੀ, ਅਸੀਂ 550 ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਅਸੀਂ ਪਿਤਾ ਤੇ ਮਾਤਾ ਉਦੋਂ ਹੀ ਕਵਾਂਗੇ ਜਦੋਂ ਅਸੀਂ ਉਹਨਾਂ ਦੇ ਪੁੱਤਰ ਤੇ ਪੁੱਤਰੀਆਂ ਬਣ ਜਾਵਾਂਗੇ। ਅਸੀਂ 550 ਸਾਲਾਂ ਮਨਾਉਣ ਵਾਸਤੇ ਇੱਥੇ ਆਏ ਹਾਂ। ਇੱਥੇ ਕੇਵਲ ਤੇ ਕੇਵਲ ਸੈਲਫੀਆਂ ਖਿਚਾ ਕੇ ਨਾ ਚੱਲ ਜਾਈਏ। ਇੱਕ ਜਿਹੜੀ ਸੈਲਫੀ ਆ, ਜਿਹੜੀ ਪੱਕੀ ਤੌਰ ਤੇ ਜਦੋਂ ਅਸੀਂ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਜਿਹੜੇ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਹੈ, ਉਹਨਾਂ ਨੇ ਇੱਕ ਤਸਵੀਰ ਲੈ ਕੇ ਜਾਣੀ ਹੈ ਇੱਥੋਂ, ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੇ ਪੁੱਤਰ ਤੇ ਪੁੱਤਰੀਆਂ ਬਣ ਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰ ਤੇ ਸਪੁੱਤਰੀਆਂ ਬਣ ਕੇ। ਤੇ ਜਦੋਂ ਬਾਹਰ ਨਿਕਲਣਗੇ ਉਹਨਾਂ ਨੂੰ ਕਿਹੜੀ ਪਦਵੀ ਮਿਲੂਗੀ? ਸਰਦਾਰ ਜੀ ਦੀ, ਸਿੰਘਣੀਆਂ ਦੀ ਪਦਵੀ ਮਿਲੂਗੀ। ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਅੰਮ੍ਰਿਤ ਸੰਚਾਰ ਹੋਣਾ ਹੈ। ਮਹਾਰਾਜ ਜੀ ਦਾ ਹੁਕਮ ਹੈ, ਗੁਰਮੰਤਰਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸੂਕਰਹਿ ਗਿਰਦ ਬਹਿ ਕਾ ਕਹਿ ਸਰਪਨ ਹੈ ਤੁਲ ਖਲੈ। ਬਹੁਤ ਹੀ ਭੈੜੀਆਂ ਜੋ ਉਹਨਾਂ ਦੇ ਤੁਲ ਮਹਾਰਾਜ ਨੇ ਕਿਹਾ, ਜਿਹੜਾ ਗੁਰਮੰਤਰ ਨਹੀਂ ਲੈਂਦਾ। ਗੁਰਮੰਤਰ ਉਦੋਂ ਪ੍ਰਾਪਤ ਹੋਵੇਗਾ ਜਦੋਂ ਅਸੀਂ ਅੰਮ੍ਰਿਤ ਛਕਾਂਗੇ। ਮਹਾਰਾਜ ਜੀ ਦਾ ਬਚਨ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਸਾਡਾ ਨਾਂ ਲੈਣਾ ਬੁਰਾ ਹੈ, ਅਸੀਂ ਜ਼ੁਬਾਨ ਤੋਂ ਅਸੀਂ ਲੈਂਦੇ ਹਾਂ। ਮਹਾਰਾਜ ਜੀ ਦਾ ਇਹ ਹੁਕਮ ਹੈ। ਸੋ ਬੇਨਤੀ ਹੈ ਸਾਰੇ ਹੀ, ਕੱਲ ਨੂੰ 6 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਕੇਸੀ ਇਸ਼ਨਾਨ ਕਰਕੇ ਜਿਨ੍ਹਾਂ ਦਾ ਮਨ ਬਣਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਰ ਫੋਨ ਤੇ ਲੱਗਿਆ ਲੋਗੋ 550 ਸਾਲ ਗੁਰੂ ਜੀ ਦੇ ਨਾਲ। ਗੁਰੂ ਜੀ ਦੇ ਨਾਲ ਇਹੀ ਹੈ, ਇੱਥੋਂ ਅੰਮ੍ਰਿਤ ਛਕ ਕੇ ਜਾਣਾ, ਗੁਰੂ ਵਾਲੇ ਬਣਨਾ। ਸੋ ਆਓ ਬੇਨਤੀ ਪ੍ਰਵਾਨ ਕਰਨੀ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਜਨ ਕੇ ਰਾਮ, ਜਨ ਕੇ ਰਾਮ, ਜਨ ਕੇ ਰਾਮ, ਜਨ ਕੇ ਰਾਮ। ਜਿਤ ਮਿਲੇ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਕੇਵਲ 8 ਮਿੰਟ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਵਾਲਾ ਦਿਨ ਚੜ੍ਹਨ ਵਾਸਤੇ। ਆਓ ਇਹ 8 ਮਿੰਟ ਸਫਲੇ ਕਰੀਏ, ਵਾਹਿਗੁਰੂ ਦਾ ਸਿਮਰਨ ਕਰੀਏ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀਏ, ਆਪਣਾ ਮਨ ਬਣਾਈਏ ਕਿ ਸੱਚੇ ਪਾਤਸ਼ਾਹ ਅੱਜ ਤੇਰੇ ਹੋ ਜਾਣਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਨ ਬੰਦਗੀ ਕਰਨੀ ਆ ਤੇ ਕਿੰਜ ਕਰ। ਬੰਦਗੀ ਨਿਤਨੇਮ ਪਾਠ ਆਪਾਂ ਸਾਰੇ ਕਰਦੇ ਆ। ਸਤਿਗੁਰੂ ਦੀ ਬਾਣੀ ਤੋਂ ਪੁੱਛੀਏ ਪਾਤਸ਼ਾਹ ਮੈਂ ਪਾਠ ਕਰਨਾ ਹੈ ਤੇ ਕਿੰਜ ਕਰਾਂ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਮਨ ਬਚ ਕਰਮ ਪ੍ਰਭ ਆਪਣਾ ਤੇ ਆਈ। ਤੇਰੀ ਬੰਦਗੀ ਤਾਂ ਪੂਰਨ ਹੈ, ਤੇਰੀ ਬੰਦਗੀ ਤਾਂ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਕਬੂਲ ਹੈ ਅਗਰ ਤੇਰੀ ਬੰਦਗੀ ਇੰਜ ਹੈ। ਕਿਸ ਤਰ੍ਹਾਂ? ਮਨ ਤੇਰੀ ਮੈਂਟੈਲਿਟੀ ਦੇ ਵਿੱਚ ਵੀ ਪਰਮਾਤਮਾ ਦੀ ਬੰਦਗੀ ਹੋਵੇ, ਤੇਰੀ ਸੋਚ ਦੇ ਵਿੱਚ ਵੀ ਪਰਮਾਤਮਾ ਦੀ ਬੰਦਗੀ ਹੋਵੇ, ਤੇਰੀ ਮਤ ਦੇ ਵਿੱਚ ਵੀ ਪਰਮਾਤਮਾ ਦੀ ਬੰਦਗੀ ਹੋਵੇ। ਮਨ ਬਚ ਤੇਰੇ ਬੋਲਾਂ ਦੀ ਵੀ ਪਰਮਾਤਮਾ ਦੀ ਬੰਦਗੀ ਹੋਵੇ, ਕਿਉਂਕਿ ਜ਼ਹਿਨ ਵਿੱਚ ਹੋਏਗੀ, ਮਤ ਵਿੱਚ ਹੋਏਗੀ, ਤੇਰੀ ਮੈਂਟੈਲਿਟੀ ਚ ਹੋਏਗੀ, ਤੇਰੀ ਬੋਲਾਂ ਤੇ ਆਏਗੀ, ਤੇਰੀ ਬੋਲਾਂ ਚ ਹੋਏਗੀ ਤੇ ਤੇਰੇ ਕਿਰਦਾਰ ਵਿੱਚ ਵੀ ਆਏਗੀ। ਸੋਚ ਗੁਫਤਾਰ ਤੇ ਕਿਰਦਾਰ, ਤੇਰੀ ਸੋਚ ਤੇਰੀ ਬੋਲ ਤੇ ਤੇਰੇ ਕਿਰਦਾਰ, ਤੇਰਾ ਪ੍ਰੈਕਟੀਕਲ ਲਾਈਫ ਇਹ ਇੱਕੋ ਸਾਂਝ ਹੋਵੇ। ਕਿਉਂਕਿ ਗੱਲ ਤੇ ਸਾਰੀ ਮਤ ਦੀ ਇੱਥੋਂ ਉੱਠਦੀ ਹੈ। ਅੱਖਾਂ ਤੇ ਕੇਵਲ ਆਰਗਨ ਨੇ, ਅੱਖਾਂ ਦੇ ਕੰਮ ਤੇ ਇਹ ਸਿਰਫ ਵੇਖਣਾ। ਅਗਰ ਇਸ ਨੂੰ ਅੰਦਰ ਕਮਾਂਡ ਮਿਲਦਾ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਤੇ ਅੱਖਾਂ ਕਦੇ ਵੀ ਕਿਸੇ ਰੂਪ ਨੂੰ ਵੇਖ ਕੇ ਉਹ ਗਲਤ ਨਿਗਾਹ ਨਾਲ ਨਹੀਂ ਵੇਖ ਸਕਦੀਆਂ। ਅੱਖਾਂ ਨੂੰ ਅਗਰ, ਕੰਨਾਂ ਨੂੰ ਅਗਰ ਅੰਦਰੋਂ ਕਮਾਂਡ ਮਿਲਦਾ ਹੋਏ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਤੇ ਇਹ ਕੰਨ ਕਦੇ ਵੀ ਗਲਤ ਨਹੀਂ ਸੋਚ ਸਕਦੇ। ਇਹ ਨੇਤਰੋਂ ਮੇਰਿਓ ਹਰ ਤੁਮ ਮੈਂ ਜੋਤ ਦਰੀ, ਹਰ ਬਿਨ ਆਵਰ ਨਾ ਦੇਖੋ ਕੋਈ। ਇਹ ਅੱਖਾਂ ਕਦੇ ਵੀ ਗਲਤ ਨਹੀਂ ਵੇਖ ਸਕਦੀਆਂ। ਅੱਜ ਇਹ ਅੱਖਾਂ ਤਾਂ ਗਲਤ ਵੇਖ ਰਹੀਆਂ ਹਨ, ਸਾਡੀ ਇੱਥੇ ਪਰਮਾਤਮਾ ਕਮਾਂਡ ਅੰਦਰੋਂ ਨਹੀਂ ਮਿਲ ਰਿਹਾ। ਇਹ ਕੰਨ ਤਾਂ ਗਲਤ ਸੁਣ ਰਹੇ ਹਨ, ਕਮਾਂਡ ਅੰਦਰੋਂ ਨਹੀਂ ਮਿਲ ਰਿਹਾ। ਕਾਰਨ ਕੀ ਹੈ ਕਿ ਅਸੀਂ ਕੇਵਲ ਫਾਰਮੈਲਿਟੀ ਬਣਾਈ ਹੋਈ ਹੈ। आओ आज परण करिए। 550 साल होते गुरु नानक सतगुरु दे 550 गुण आने ते बड़ी दूर दी गल है। एक केवल 5 गुण ही आ जाना ते सच जानो गुरु नानक दी बख्शिशां। मैं कहना एक गुण ही आ जाए, क्योंकि एक गुण एक कदम है ते मेरी गुरु दा वादा है, मेरे गुरु दा परण है कि चरण शरण गुर एक पेंडा जाए चल, सतगुर कोट पेंडा आ गए लेते। एक गुण वो एक कदम है, आपां एक कदम ले लईए फिर गुरु बचान वो करोड़ां कदम भी लेके आएगा। इन्ने ही अखर प्रवान करने। गुरु नानक दियां विचारां गुरु दे गुण सांझे करदे हां। अनेक प्रकार दियां भुलां बेअदबियां हो गईयां। सो मेरियां गलतियां वो गुरु नानक दे इस कुकर दे झोले च, इस कुकर दियां गलतियां जान के इहदी झोली च वापस पा दिओ। जिहड़ी गल गुरु दी है वो आपां सारे ग्रहण करिए। देओ असीस, बुलाओ फतेह। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਨੇਰ ਨਿਵਾਸੀ
ਭਾਈ ਸਰਦੀਪ ਸਿੰਘ ਜੀ ਜਿਨ੍ਹਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਆਪ ਸਭ ਨੂੰ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਕੈਨੇਡਾ ਨਿਵਾਸੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਕਿ ਉਹ ਸਟੇਜ ਤੇ ਸਜਣ ਅਤੇ ਸੰਗਤਾਂ ਨੂੰ ਨਿਹਾਲ ਕਰਨ ਜੀ। ਭਾਈ ਰਣਜੀਤ ਸਿੰਘ ਜੀ ਕੈਨੇਡਾ ਨਿਵਾਸੀ। ਇਸ ਤੋਂ ਬਾਅਦ ਬੇਨਤੀ ਹੈ ਸਿੰਧ ਨਿਵਾਸੀ ਭਾਈ ਅਜੈ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਸਜਣਗੇ। ਪੰਚੇ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ आनंद मूल राम सब देखिया गुर सब दी गोबिंद गजया आद जुगाद बेस हर एको मत गुरमत हर प्रभ भजया हर देवो दान हर देवो दान दयाल प्रभ जन राखो हर प्रभ लज्या सब धन कहो गुर सतगुरु सब धन कहो गुर सतगुरु जित मिल हर पड़दा कजया तन तन गुर नानक तन तन गुरु 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 नानक जपो सारे तन तन गुरु नानक तन तन गुरु नानक जान तेरा धन गुरु नानक तन तन गुरु नानक
सामित तुम हर जानो आपे, हम रुलते फिरते कोई बात न पूछता, हम रुलते फिरते कोई बात न पूछता, गुर सतगुर संग गिरे हम थापे, गुर सतगुर संग गिरे हम थापे। धन धन गुरु नानक, धन धन गुरु नानक, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਜਨ ਕੇਰਾ, ਜਨ ਕੇਰਾ, ਜਨ ਕੇਰਾ, ਜਨ ਕੇਰਾ। ਜਿਤ ਮਿਲੇ ਛੂਕੇ ਸਭ ਸੋਖ ਸੰਤਾਪੇ, ਜਿਤ ਮਿਲੇ ਛੂਕੇ ਸਭ ਸੋਖ ਸੰਤਾਪੇ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਹਮਰੇ ਮਨ ਚਿਤ ਹਰ ਆਸ ਨਿਤ, ਹਮਰੇ ਮਨ ਚਿਤ ਹਰ ਆਸ ਨਿਤ, ਕਿਉਂ ਦੇਖਾਂ ਹਰ ਦਰਸ ਤੁਮਾਰਾ, ਕਿਉਂ ਦੇਖਾਂ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋਈ ਜਾਣਦਾ, ਜਿਨ ਪ੍ਰੀਤ ਲਾਈ ਸੋਈ ਜਾਣਦਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਗੁਰਬਾਣੀ ਗੁਰ ਆਪਣੇ, ਹਾਂ ਗੁਰਬਾਣੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਜਨ ਕੇਰਾ, ਜਨ ਕੇਰਾ, ਜਨ ਕੇਰਾ, ਜਨ ਕੇਰਾ। ਜਿਤ ਮਿਲੇ ਛੂਕੇ ਸਭ ਸੋਖ ਸੰਤਾਪੇ, ਜਿਤ ਮਿਲਿਐ ਛੂਕੇ
ਸਭ ਸੋ ਸੰਤਾਪੇ। ਤਨ ਤਨ ਗੁਰੂ ਨਾਨਕ, ਤਨ ਤਨ ਗੁਰੂ ਨਾਨਕ, ਤਨ ਤਨ ਗੁਰੂ ਨਾਨਕ, ਤਨ ਤਨ ਗੁਰੂ ਨਾਨਕ। मेरे राम हम पापी शरण परे हर द्वार। मेरे राम हम पापी शरण परे हर द्वार। मत निर्गुण हम मेले कबू अपनी कृपा मत निर्गुण हम मेले कबू अपनी कृपा अपनी कृपा अपनी कृपा अपनी कृपा अपनी कृपा। तन तन गुरु नानक, तन तन गुरु नानक, तन तन गुरु नानक, तन तन गुरु नानक। जाने तेरा जन केरा जन केरा जित मिले छूके सब सो संतापे। जित मिले छूके सब सो संतापे। तन तन गुरु नानक, तन तन गुरु नानक, तन तन गुरु नानक, तन तन गुरु नानक। हमरे अवगुण बहुत बहुत हैं, बहु बार बार हर गणत न आवे। हमरे अवगुण बहुत बहुत हैं, बहु बार बार हर गणत न आवे। तू गुणवंता हर हर दया, हर आपे बख्श ले हो हर पावे। तू गुणवंता हर हर दया, हर आपे बख्श ले हो हर पावे। हम अपराधी राखे गुर संगति, हम अपराधी राखे गुर संगति, हम अपराधी राखे गुर संगति, हम अपराधी राखे गुर संगति। उपदेश दियो हर नाम छुड़ावे। 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 पाहुल खंडे तार पीहो, पाहुल खंडे तार पीहो, पाहुल खंडे तार पीहो, पाहुल खंडे तार। होए जन
उपदेश दियो हर नाम चढ़ावे, उपदेश दियो हर नाम चढ़ावे, उपदेश दियो हर नाम चढ़ावे, उपदेश दियो हर नाम चढ़ावे। तन तन गुरु नानक, तन तन गुरु नानक, तन तन गुरु नानक, तन तन गुरु नानक। जन केरा जन केरा जन केरा जन केरा। जित मिले चूके सब सोच संतापे, जित मिले चूके सब सोच संतापे। तन तन गुरु नानक, तन तन गुरु नानक, तन गुरु नानक, तन तन गुरु नानक, तन तन गुरु नानक, तन तन गुरु नानक। तुमरे गुण क्या कहा मेरे सतगुरा, तुमरे गुण क्या कहा मेरे सतगुरा। जब गुर बोले तब बिस्म होए जाए, जब गुर बोले तब बिस्म होए जाए, जब गुर बोले तब बिस्म होए जाए, जब गुर बोले तब बिस्म होए जाए। तुमरे गुण क्या कहा मेरे सतगुरा, तुमरे गुण क्या कहा मेरे सतगुरा। जब गुर बोले तब बिस्म होए जाए, जब गुर बोले तब बिस्म होए जाए। हम जैसे अपराधी कोई राखे, हम जैसे ननकाना साहब
ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਜਨਮ ਅਸਥਾਨ ਨਹੀਂ, ਸਗੋਂ ਇਹ ਸਿੱਖ ਧਰਮ ਦਾ ਵੀ ਜਨਮ ਅਸਥਾਨ ਹੈ। ਦੁਨੀਆ ਭਰ ਵਿੱਚ ਰਹਿਣ ਵਾਲੇ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੀਆਂ ਮਨ ਦੀਆਂ ਭਾਵਨਾਵਾਂ ਇਸ ਪਵਿੱਤਰ ਸਥਾਨ ਨਾਲ ਜੁੜੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਹਰ ਇੱਕ ਗੁਰਸਿੱਖ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਬੇਨਤੀ ਕਰਦਾ ਹੈ ਕਿ हे ਸੱਚੇ ਪਾਤਸ਼ਾਹ, ਮੇਰੀ ਜ਼ਿੰਦਗੀ ਦੇ ਵਿੱਚ ਉਹ ਭਾਗਾਂ ਭਰਿਆ ਸਮਾਂ ਕਦੋਂ ਆਵੇਗਾ ਕਿ ਜਦੋਂ ਮੈਂ ਤੇਰੀ ਉਸ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਾਵਾਂਗਾ। ਇੰਝ ਲੱਗਦਾ ਹੈ ਕਿ ਜਿਵੇਂ ਸਿੱਖ ਆਪਣੀ ਅੱਖਾਂ ਦੇ ਵਿੱਚ ਪਿਆਰ ਦੇ ਅਥਰੂ ਭਰ ਕੇ ਗੁਰੂ ਸਾਹਿਬ ਦੇ ਹਜ਼ੂਰ ਇਹ ਬੇਨਤੀ ਕਰ ਰਿਹਾ ਹੋਵੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕੀ ਨਿਆਈ, ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਇਹ ਸ਼ਰਧਾ, ਇਹ ਪਿਆਰ, ਇਹ ਤੜਪ, ਇਹ ਸਤਿਕਾਰ ਸਿੱਖ ਦੇ ਹਿਰਦੇ 'ਚ ਕਿਉਂ ਨਾ ਹੋਵੇ, ਕਿਉਂਕਿ ਇਹ ਮੇਰੇ ਗੁਰੂ ਨਾਨਕ ਦੀ ਪਵਿੱਤਰ ਜਨਮ ਭੂਮੀ ਹੈ। ਪਾਤਸ਼ਾਹ ਦੇ ਬਹੁਤ ਹੀ ਪਵਿੱਤਰ ਅਸਥਾਨ ਤੇ ਪੁੱਜਦੇ ਹਾਂ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿੱਦਾਂ ਆਪਣੇ ਮਾਤਾ ਪਿਤਾ ਕੋਲ ਆ ਗਏ, ਕਿਉਂਕਿ ਬਾਣੀ ਫਰਮਾਉਂਦੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਓ ਕਿਹਾ ਕਾੜਾ ਜਿਓ। ਜਿਸ ਤਰ੍ਹਾਂ ਮਾਤਾ ਪਿਤਾ ਬੱਚੇ ਨੂੰ ਮਿਲ ਜਾਣ, ਇਸ ਤਰ੍ਹਾਂ ਗੁਰਸਿੱਖ ਨੂੰ ਜਾਂ ਜੀਵ ਨੂੰ ਜਦੋਂ ਇਲਾਹੀ ਜੋਤ ਇਸ ਤਰ੍ਹਾਂ ਆ ਕੇ ਉਹਦੇ ਦਰਸ਼ਨ ਪਵਿੱਤਰ ਸਥਾਨ ਦੇ ਕਰਨ ਦਾ ਮੌਕਾ ਮਿਲਦਾ ਹੈ, ਉਹਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਪ੍ਰਭੂ ਪਰਮਾਤਮਾ ਨੇ ਇਸ ਤਪਤੀ ਲੁਕਾਈ ਦੀ ਪੁਕਾਰ ਸੁਣ ਕੇ ਪੂਰੇ ਸੰਸਾਰ ਵਿੱਚੋਂ ਰਾਏ ਪੋਈ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਨੂੰ ਚੁਣਿਆ ਅਤੇ 1469 ਈਸਵੀ ਨੂੰ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਭਾਵ ਸੱਚ ਦਾ ਪ੍ਰਕਾਸ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਵਹਿਮਾਂ ਭਰਮਾਂ, ਫੋਕੇ ਕਰਮ ਕਾਂਡਾਂ ਅਤੇ ਜ਼ਾਤ ਪਾਤ ਦੇ ਵਰਨ ਵੰਡਾਂ ਵਿੱਚੋਂ ਕੱਢ ਕੇ
ਆਪਸੀ ਏਕਤਾ, ਇਤਫਾਕ, ਭਾਈਚਾਰੇ ਅਤੇ ਇੱਕ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਿਆਰ ਦਾ ਇੱਕ ਵੱਡਾ ਸਬੂਤ ਇਹ ਹੈ ਕਿ ਅੱਜ ਆਪ ਜੀ ਦੇ ਇਸ ਪਵਿੱਤਰ ਸਥਾਨ 'ਤੇ ਹਰ ਧਰਮ ਦਾ, ਹਰ ਜ਼ਾਤ ਪਾਤ ਦਾ ਹਰ ਇੱਕ ਬੰਦਾ ਆਉਂਦਾ ਹੈ ਅਤੇ ਉਹ ਆਪਣੀ ਸ਼ਰਧਾ ਭਾਵਨਾ ਆਪ ਜੀ ਦਰ 'ਤੇ ਭੇਟ ਕਰਦਾ ਹੈ। ਅਤੇ ਜਦੋਂ ਉਹ ਇਹ ਆਖਦਾ ਹੈ ਕਿ ਮੇਰਾ ਬਾਬਾ ਨਾਨਕ, ਅਤੇ ਸਾਡਾ ਸਿਰ ਫਖਰ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ। ਅੱਜ ਮੈਂ ਆਪਣੇ ਪੂਰਵਜਾਂ ਦੀ ਬਜ਼ੁਰਗਾਂ ਦੀ ਧਰਤੀ ਤੇ ਆਇਆ ਹਾਂ। ਸੱਚ ਇਹ ਵੇ, ਸਾਡੇ ਜਿਸਮ 'ਚ ਜਿਹੜਾ ਖੂਨ ਹੈ ਉਸ ਦਾ ਸੰਬੰਧ ਇਸ ਮਿੱਟੀ ਦੇ ਨਾਲ, ਤੇ ਅਸੀਂ ਆਪਣੀਆਂ ਜੜ੍ਹਾਂ ਨੂੰ, ਆਪਣੀ ਮਿੱਟੀ ਨੂੰ ਇੱਕ ਤਾਂ ਚਲੋ ਸੰਸਾਰੀ ਤੌਰ ਤੇ ਨਹੀਂ ਭੁੱਲ ਸਕਦੇ ਕਿਉਂਕਿ ਸਾਡੇ ਬਜ਼ੁਰਗ ਇੱਥੋਂ ਗਏ ਆ। ਦੂਜਾ, ਸਾਡੀਆਂ ਜੜ੍ਹਾਂ ਰੂਹਾਨੀਅਤ ਦੀਆਂ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਗਰੀਬ ਨਵਾਜੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਇਸ ਧਰਤੀ ਉੱਤੇ तमाम ਸਿੱਖ ਯਾਤਰੀਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦੇ 550ਵੇਂ ਗੁਰਪੁਰਬ ਦੀਆਂ ਸਭ ਨੂੰ ਲੱਖਾਂ ਵਾਰ ਤੇ ਕਰੋੜਾਂ ਵਾਰ ਵਧਾਈ ਦਿੰਦਾ ਹਾਂ। सन 1999 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰੀ ਪਾਕਿਸਤਾਨ ਦੀ ਗੁਰਧਾਮਾਂ ਦੀ ਸੇਵਾ ਸੰਭਾਲਤਾ ਸ਼ੁਰੂ ਕੀਤੀ ਔਰ ਅੱਜ ਸਨ 2019 ਲਗਭਗ ਕੋਈ 20 ਵਰ੍ਹਿਆਂ ਦੇ ਵਿੱਚ ਜਿੱਥੇ ਪਹਿਲੇ 3 ਸ਼ਹਿਰਾਂ ਦੇ ਵਿੱਚ ਗੁਰੂ ਘਰ ਦੀ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਸਨ, ਅੱਜ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਦੇ ਉੱਤੇ ਕੋਈ 30 ਗੁਰਦੁਆਰੇ ਆਫੀਸ਼ੀਅਲੀ ਓਪਨ ਹਨ। ਅੱਜ ਮੈਂ ਆਸ ਰੱਖਦਾ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਸਾਰੀ ਰੱਖਦਿਆਂ ਹੋਇਆਂ ਹਰ ਸਾਲ 2 ਨਵੇਂ ਗੁਰਧਾਮਾਂ ਦੀ ਸੇਵਾ ਸੰਭਾਲਤਾ ਕਰਦੀ ਰਹੇਗੀ ਔਰ ਇਹਦੇ ਨਾਲ ਹਰ ਗੁਰਧਾਮਾਂ ਨੂੰ ਪਹਿਲੇ ਤੋਂ ਵੱਧ ਹੋ ਕੇ ਇਹਨਾਂ ਦੀ ਸੇਵਾ ਸੰਭਾਲ, ਇਹਨਾਂ ਦੀ ਮੇਨਟੇਨੈਂਸ ਔਰ ਅੱਛਾਈ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਭ ਕੁਝ ਪਾਕਿਸਤਾਨ ਦੀ ਗਵਰਨਮੈਂਟ, ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਲ ਕੇ ਕੋਸ਼ਿਸ਼ਾਂ ਨਾਲ ਤੇ ਖਾਸ ਤੌਰ ਤੇ ਪਾਕਿਸਤਾਨ ਦੀਆਂ ਤੇ ਦੁਨੀਆ ਤੋਂ ਵੱਖ-ਵੱਖ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਔਰ ਅੱਗੇ ਇਸ ਤੋਂ ਅੱਛੇ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। मेरा नाम डॉक्टर आमिर अहमद है जी। मैं चेयरमैन इवैक्यू प्रॉपर्टी ट्रस्ट हूँ पिछले 6 माह से। पाकिस्तान तशरीफ ले आने वाली सिख बरादरी भैन भाई
ਉਹਨਾਂ ਸਭ ਨੂੰ ਜੀ ਆਇਆਂ ਕਹਿੰਦਾ ਵਾਂ। ਉਹਨਾਂ ਨੂੰ ਇਸ ਮੌਕੇ ਦੀਆਂ ਲੱਖਾਂ ਵਧਾਈਆਂ। ਕਹਿੰਦੇ ਇੱਕ ਬਾਬਾ ਨਾਨਕ ਸੀ, ਸਭ ਲੋਕਾਂ ਦਾ ਰੱਖਦਾ ਮਾਣਕ ਸੀ। ਲੋਕੀ ਕਹਿੰਦੇ ਇੱਕ ਬਾਬਾ ਨਾਨਕ ਸੀ, ਨਹੀਂ ਕਿਤੇ ਗਿਆ ਚੰਨ ਮਿੱਤਰੋ। ਬਾਬਾ ਸਾਡੇ ਨਾਲ ਹੀ है। मुझे बड़ी खुशी है कि इस मुनासिब मौके पे वज़ीर आज़म पाकिस्तान जनाब इमरान खान साहब ने सिख बरादरी को, सिख कौम को करतारपुर कॉरिडोर का तोहफा दिया है और उसके तहत तमाम दुनिया से सिख बरादरी जो है वो अपने मजहबी मकामात पे आ सकती है। बाबा साडे नाल ही है, बाबा नानक अज भी है। अरसे दी अरदास होई अज पूरी संगतां दी, हक फरीद रख लियां लज्जां साडियां मनतां दी। अरसे दी अरदास होई अज पूरी संगतां दी, हक फरीद रख लियां लज्जां साडियां मनतां दी। जैसे हम सत गुर रख लिए छड़ाए, जैसे हम सत गुर रख लिए छड़ाए। तू गुर पिता तू है गुर माता, तू गुर पिता सखा सखाए। तू गुर बंदप मेरा सखा सखाए। तू गुर पिता तू है गुर माता, तू गुर पिता तू है गुर माता, तू है गुर माता। साध संगत जी, ਅਸੀਂ 550 ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਅਸੀਂ ਪਿਤਾ ਤੇ ਮਾਤਾ ਉਦੋਂ ਹੀ ਕਵਾਂਗੇ ਜਦੋਂ ਅਸੀਂ ਉਹਨਾਂ ਦੇ ਪੁੱਤਰ ਤੇ ਪੁੱਤਰੀਆਂ ਬਣ ਜਾਵਾਂਗੇ। ਅਸੀਂ 550 ਸਾਲਾਂ ਮਨਾਉਣ ਵਾਸਤੇ ਇੱਥੇ ਆਏ ਹਾਂ। ਇੱਥੇ ਕੇਵਲ ਤੇ ਕੇਵਲ ਸੈਲਫੀਆਂ ਖਿਚਾ ਕੇ ਨਾ ਚੱਲ ਜਾਈਏ। ਇੱਕ ਜਿਹੜੀ ਸੈਲਫੀ ਆ ਜਿਹੜੀ ਪੱਕੀ ਤੌਰ ਤੇ ਜਦੋਂ ਅਸੀਂ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਜਿਹੜੇ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਹੈ, ਉਹਨਾਂ ਨੇ ਇੱਕ ਤਸਵੀਰ ਲੈ ਕੇ ਜਾਣੀ ਹੈ ਇੱਥੋਂ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੇ ਪੁੱਤਰ ਤੇ ਪੁੱਤਰੀਆਂ ਬਣ ਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰ ਤੇ ਸਪੁੱਤਰੀਆਂ ਬਣ ਕੇ। ਤੇ ਜਦੋਂ ਬਾਹਰ ਨਿਕਲਣਗੇ ਉਹਨਾਂ ਨੂੰ ਕਿਹੜੀ ਪਦਵੀ ਮਿਲੂਗੀ? ਸਰਦਾਰ ਜੀ ਦੀ, ਸਿੰਘਣੀਆਂ ਦੀ ਪਦਵੀ ਮਿਲੂਗੀ। ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਅੰਮ੍ਰਿਤ ਸੰਚਾਰ ਹੋਣਾ ਹੈ। ਮਹਾਰਾਜ ਜੀ ਦਾ ਹੁਕਮ ਹੈ, ਗੁਰਮੰਤਰ ਹੀ ਨਸਯ ਜੋ ਪ੍ਰਾਣੀ ਤੇਰੇ ਗੰਤ ਜਨਮ ਭ੍ਰਸ਼ਟ ਨੈ, ਕੂਕ ਰਹਿ ਸੂਕ ਰਹਿ ਗਰਦ ਬਹਿ ਕਾ ਕਹਿ ਸਰਪਨ ਹੈ ਤੁਲ ਖਲ ਹੈ। ਬਹੁਤ ਹੀ ਭੈੜੀਆਂ ਜੋ ਉਹਨਾਂ ਦੇ ਤੁਲ ਮਹਾਰਾਜ ਨੇ ਕਿਹਾ, ਜਿਹੜਾ ਗੁਰਮੰਤਰ ਨਹੀਂ ਲੈਂਦਾ। ਗੁਰਮੰਤਰ ਉਦੋਂ ਪ੍ਰਾਪਤ ਹੋਵੇਗਾ ਜਦੋਂ ਅਸੀਂ ਅੰਮ੍ਰਿਤ ਛਕਾਂਗੇ। ਮਹਾਰਾਜ ਜੀ ਦਾ ਬਚਨ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਸਾਡਾ ਨਾਂ ਲੈਣਾ ਬੁਰਾ ਹੈ, ਅਸੀਂ ਜ਼ੁਬਾਨ ਤੋਂ ਅਸੀਂ ਲੈਂਦੇ ਹਾਂ। ਮਹਾਰਾਜ ਜੀ ਦਾ ਇਹ ਹੁਕਮ ਹੈ। ਸੋ ਬੇਨਤੀ ਹੈ ਸਾਰੇ ਹੀ, ਕੱਲ ਨੂੰ 6 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਕੇਸੀ ਇਸ਼ਨਾਨ ਕਰਕੇ ਜਿਨ੍ਹਾਂ ਦਾ ਮਨ ਬਣਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਰ ਫੋਨ ਤੇ ਲੱਗਿਆ ਲੋਗੋ 550 ਸਾਲ ਗੁਰੂ ਜੀ ਦੇ ਨਾਲ। ਗੁਰੂ ਜੀ ਦੇ ਨਾਲ ਇਹੀ ਹੈ
ਇੱਥੋਂ ਅੰਮ੍ਰਿਤ ਛਕ ਕੇ ਜਾਣਾ, ਗੁਰੂ ਵਾਲੇ ਬਣਨਾ। ਸੋ ਆਓ ਬੇਨਤੀ ਪ੍ਰਵਾਨ ਕਰਨੀ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਜਨ ਕੇ ਰਾਹ, ਜਨ ਕੇ ਰਾਹ, ਜਨ ਕੇ ਰਾਹ, ਜਨ ਕੇ ਰਾਹ। ਜਿਤ ਮਿਲੇ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲੇ ਚੂਕੇ ਸਭ ਸੋਖ ਸੰਤਾਪੇ, ਜਿਤ ਮਿਲਿਆ ਚੂਕੇ ਸਭ ਸੋਖ ਸੰਤਾਪੇ। ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ, ਕੇਵਲ 8 ਮਿੰਟ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਵਾਲਾ ਦਿਨ ਚੜ੍ਹਨ ਵਾਸਤੇ। ਆਓ ਇਹ 8 ਮਿੰਟ ਸਫਲੇ ਕਰੀਏ, ਵਾਹਿਗੁਰੂ ਦਾ ਸਿਮਰਨ ਕਰੀਏ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀਏ, ਆਪਣਾ ਮਨ ਬਣਾਈਏ ਕਿ ਸੱਚੇ ਪਾਤਸ਼ਾਹ ਅੱਜ ਤੇਰੇ ਹੋ ਜਾਣਾ ਹੈ। ਵਾਹਿਗੁਰੂ 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 ਵਾਹਿਗੁਰੂ। ਮੈਂ ਸਭ ਤੋਂ ਪਹਿਲੇ ਤੇ ਦੁਨੀਆ ਭਰ ਦੇ ਵਿੱਚ ਵਸ ਰਹੇ ਪੰਜਾਬੀਆਂ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਲਾਇਲਪੁਰ ਦੇ ਅੰਦਰ ਫੈਸਲਾਬਾਦ ਦੇ ਵਿੱਚ ਪੰਨੂ ਸਾਹਿਬ ਦੀ ਦਿਲਵੀਰ ਪੰਨੂ ਸਾਹਿਬ ਦੀ ਕਿਤਾਬ ਦੀ ਮੁੱਖ ਵਿਖਾਲੀ ਸੀ। ਇਸ ਸ਼ੁਭ ਮੌਕੇ ਦੇ ਉੱਤੇ ਬਹੁਤ ਸਾਰੇ ਸਕਾਲਰਾਂ ਨੇ ਆਪਣੀ ਗੱਲਬਾਤ ਕੀਤੀ। ਇਹ ਕਿਤਾਬ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਸਿੱਖ ਹੈਰੀਟੇਜ ਦੇ ਮੁਤਲਕ ਹੈ, ਇੱਕ ਬਹੁਤ ਹੀ ਅਹਿਮ ਕਿਤਾਬ ਹੈ। ਇਹਦੇ ਇੱਕ ਇੱਕ ਪੰਨੇ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ, ਉਹ ਇਨਫੋਰਮੇਸ਼ਨ ਜੋ ਬਹੁਤ ਹੀ ਜ਼ਿਆਦਾ ਲੋੜੀਂਦੀ ਹੈ
ਉਹਨੂੰ ਇਹਦੇ 'ਚ ਸ਼ਾਮਲ ਕੀਤਾ ਗਿਆ ਹੈ ਔਰ ਬਹੁਤ ਹੀ ਅਰਕਰੇਜ਼ੀ ਦੇ ਨਾਲ ਬਹੁਤ ਸੋਹਣੀਆਂ ਤਸਵੀਰਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਔਰ ਫਿਰ ਬੜੇ ਸੋਹਣੇ ਢੰਗ ਦੇ ਨਾਲ ਉਹਦੀ ਹਿਸਟਰੀ ਜਿਹੜੀ ਹੈ ਉਹਨੂੰ ਅੰਗਰੇਜ਼ੀ 'ਚ ਲਿਖਿਆ ਗਿਆ ਹੈ। ਪੰਜਾਬੀਆਂ ਦੇ ਹਰ ਘਰ ਦਾ ਸ਼ਿੰਗਾਰ ਹੁੰਦੀ ਔਰ ਇਹੋ ਜਿਹੀਆਂ ਕਿਤਾਬਾਂ ਸਾਡੇ ਬੱਚਿਆਂ ਵਾਸਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਬਹੁਤ ਵੱਡਾ ਗਿਫਟ ਹੈ, ਤੋਹਫਾ ਹੈ ਔਰ ਇਹਨੂੰ ਤੋਹਫੇ ਦੇ ਤੌਰ ਤੇ ਦਿੱਤਾ ਜਾਣਾ ਚਾਹੀਦਾ ਹੈ। ਮੈਂ ਇਸ ਮੌਕੇ ਦੇ ਉੱਤੇ ਪੰਜਾਬੀ ਲਹਿਰ ਨੂੰ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਉਹਨਾਂ ਨੂੰ ਵੀ ਇਹਦੀ ਬਹੁਤ ਬਹੁਤ ਵਧਾਈ ਦਿੰਦਾ। ਮੈਂ ਸਭ ਤੋਂ ਪਹਿਲੇ ਤੇ ਦੁਨੀਆ ਭਰ ਦੇ ਵਿੱਚ ਵਸ ਰਹੇ ਪੰਜਾਬੀਆਂ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਲਾਇਲਪੁਰ ਦੇ ਅੰਦਰ ਫੈਸਲਾਬਾਦ ਦੇ ਵਿੱਚ ਪੰਨੂ ਸਾਹਿਬ ਦੀ ਦਲਵੀਰ ਪੰਨੂ ਸਾਹਿਬ ਦੀ ਕਿਤਾਬ ਦੀ ਮੁੱਖ ਵਿਖਾਲੀ ਸੀ। ਇਸ ਸ਼ੁਭ ਮੌਕੇ ਦੇ ਉੱਤੇ ਬਹੁਤ ਸਾਰੇ ਸਕਾਲਰਾਂ ਨੇ ਆਪਣੀ ਗੱਲਬਾਤ ਕੀਤੀ। ਇਹ ਕਿਤਾਬ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਸਿੱਖ ਹੈਰੀਟੇਜ ਦੇ ਮੁਤਲਕ ਹੈ, ਇਹ ਇੱਕ ਬਹੁਤ ਹੀ ਅਹਿਮ ਕਿਤਾਬ ਹੈ। ਇਹਦੇ ਇੱਕ ਇੱਕ ਪੰਨੇ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਜੋ ਬਹੁਤ ਹੀ ਜ਼ਿਆਦਾ ਲੋੜੀਂਦੀ ਹੈ ਉਹਨੂੰ ਇਹਦੇ 'ਚ ਸ਼ਾਮਲ ਕੀਤਾ ਗਿਆ ਹੈ ਔਰ ਬਹੁਤ ਹੀ ਅਰਕਰੇਜ਼ੀ ਦੇ ਨਾਲ ਬਹੁਤ ਸੋਹਣੀਆਂ ਤਸਵੀਰਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਔਰ ਫਿਰ ਬੜੇ ਸੋਹਣੇ ਢੰਗ ਦੇ ਨਾਲ ਉਹਦੀ ਹਿਸਟਰੀ ਜਿਹੜੀ ਹੈ ਉਹਨੂੰ ਅੰਗਰੇਜ਼ੀ 'ਚ ਲਿਖਿਆ ਗਿਆ ਹੈ। ਪੰਜਾਬੀਆਂ ਦੇ ਹਰ ਘਰ ਦਾ ਸ਼ਿੰਗਾਰ ਹੁੰਦੀ ਔਰ ਇਹੋ ਜਿਹੀਆਂ ਕਿਤਾਬਾਂ ਸਾਡੇ ਬੱਚਿਆਂ ਵਾਸਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਬਹੁਤ ਵੱਡਾ ਗਿਫਟ ਹੈ, ਤੋਹਫਾ ਹੈ ਔਰ ਇਹਨੂੰ ਤੋਹਫੇ ਦੇ ਤੌਰ ਤੇ ਦਿੱਤਾ ਜਾਣਾ ਚਾਹੀਦਾ ਹੈ। ਮੈਂ ਇਸ ਮੌਕੇ ਦੇ ਉੱਤੇ ਪੰਜਾਬੀ ਲਹਿਰ ਨੂੰ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਉਹਨਾਂ ਨੂੰ ਵੀ ਇਹਦੀ ਬਹੁਤ ਬਹੁਤ ਵਧਾਈ ਦਿੰਦਾ।